ਅਗਲੀ ਖ਼ਬਰ ਯੂਕਰੇਨ ਤੋਂ ਆ ਰਹੀ ਆ। ਯੂਕਰੇਨ ਦੇ ਸੰਬੰਧ ਦੇ ਵਿੱਚ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੇਲੈਂਸਕੀ ਨੂੰ ਕਤਲ ਕਰਨ ਦੇ ਸੰਬੰਧ ਦੇ ਵਿੱਚ ਅਸੈਸੀਨੇਟ ਕਰਨ ਦੇ ਸੰਬੰਧ ਦੇ ਵਿੱਚ ਇੱਕ ਲੇਡੀ ਨੂੰ ਅਰੈਸਟ ਕੀਤਾ ਗਿਆ ਹੈਗਾ। 에ਅਰ ਸਟ੍ਰਾਈਕਸ ਉੱਥੇ ਚੱਲ ਰਹੀਆਂ ਹੈਗੀਆਂ। ਯੂਕਰੇਨ ਦੀ ਸੀਕ੍ਰੇਟ ਸਰਵਿਸ ਆਫ ਯੂਕਰੇਨ ਜੋ ਐਸਐਸਯੂ ਆ, ਉਹਨਾਂ ਨੇ ਕਿਹਾ ਆ ਵੀ ਇਸ ਲੇਡੀ ਨੂੰ ਇਸ ਕਰਕੇ ਅਰੈਸਟ ਕੀਤਾ ਗਿਆ ਕਿਉਂਕਿ ਇਹ ਮਾਈਕੋਲੋਵੇ ਕਰਕੇ ਰੀਜਨ ਆ, ਜਿੱਥੇ ਪ੍ਰੈਜ਼ੀਡੈਂਟ ਆਫ ਯੂਕਰੇਨ ਨੇ ਵਿਜ਼ਿਟ ਕਰਨ ਜਾਣਾ ਸੀ, ਉੱਥੇ ਇਹ 에ਅਰ ਸਟ੍ਰਾਈਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀਗੀ। ਹਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਜੋ ਲੇਡੀ ਆ ਇਹ ਰਸ਼ੀਅਨ ਫੋਰਸਿਸ ਨੂੰ ਬਿਲੋਂਗ ਕਰਦੀ ਆ ਜਾਂ ਇਹ ਯੂਕਰੇਨ ਦੀ ਰਹਿਣ ਵਾਲੀ ਹੈਗੀ ਆ। ਕੀਵ ਦੀ ਜੋ ਇੰਟੈਲੀਜੈਂਸ ਕਮਿਊਨਿਟੀ ਆ, ਉਹਨਾਂ ਨੇ ਇਹ ਕਿਹਾ ਵੀ ਰਸ਼ੀਅਨ ਫੋਰਸਿਸ ਨੇ ਯੂਕਰੇਨ ਸਿਟੀ ਆਫ ਖਰਸਨ ਨੂੰ, ਜੋ ਸਾਊਥ ਦੇ ਵਿੱਚ ਹੈਗੀ ਆ, ਬਾਰਡਰ ਏਰੀਆ ਨਾਰਥ ਈਸਟ ਖਾਰਕੀਵ ਰੀਜਨ ਦਾ, ਉੱਥੇ ਸਟ੍ਰਾਈਕ ਕੀਤਾ ਰਸ਼ੀਆ ਵਾਲਿਆਂ ਨੇ, ਜਿਹਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਹੈਗੀ ਆ। ਖਰਸਨ ਦੇ ਲਈ ਕਹਿੰਦੇ ਲਾਸਟ ਵਾਲੀ ਰਾਤ ਕਾਫੀ ਔਖੀ ਸੀ। ਖਰਸਨ ਦੇ ਗਵਰਨਰ ਓਲਿੰਕਸੰਡਰ ਪ੍ਰੋਕੋਡੀਨ, ਇਹ ਉਹਨਾਂ ਨੇ ਆਪਣੇ ਜੋ ਸੋਸ਼ਲ ਮੀਡੀਆ ਅਕਾਊਂਟ ਆ ਉਹਦੇ ਉੱਤੇ ਲਿਖਿਆ ਹੈਗਾ। ਇਸ ਤੋਂ ਬਿਨਾਂ ਐਂਡਰੀਆ ਜਰਮਿਕ, ਇਹ ਪ੍ਰੈਜ਼ੀਡੈਂਟ ਜ਼ੇਲੈਂਸਕੀ ਦੇ ਚੀਫ ਆਫ ਸਟਾਫ ਆ। ਉਹਨਾਂ ਨੇ ਇਹ ਕਿਹਾ ਵੀ ਵਿਲੇਜ ਆਫ ਕੋਚਰਡਿਵਿਕਾ, ਉਸ ਨੂੰ ਵੀ ਪੂਰੀ ਤਰ੍ਹਾਂ ਸ਼ੈਲ ਕੀਤਾ ਗਿਆ ਹੈ। ਯੂਕਰੇਨ ਦੇ ਬਾਰਡਰ ਦੇ ਉੱਤੇ ਹੈਗਾ, ਰਸ਼ੀਆ ਤੇ ਯੂਕਰੇਨ ਦੇ ਬਾਰਡਰ ਦੇ ਉੱਤੇ, ਜਿਹਦੇ ਨਾਲ 2 ਲੋਕਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਸੋ ਯੂਕਰੇਨ ਤੇ ਰਸ਼ੀਆ ਦੇ ਵਿੱਚ ਜੋ ਲੜਾਈ ਚੱਲ ਰਹੀ ਹੈਗੀ ਆ, ਇਹ ਹਜੇ ਤੱਕ ਵੀ ਕਿਤੇ ਜਿਹੜੀ ਆ ਠੰਡੀ ਪੈਣ ਦਾ ਜਿਹੜਾ ਇਹਦੇ ਵੱਲ ਕੁਛ ਲੱਗ ਨਹੀਂ ਰਿਹਾ। ਪਿਛਲੇ ਵੀਕਐਂਡ ਦੇ ਦੌਰਾਨ ਰਸ਼ੀਆ ਵਾਲਿਆਂ ਨੇ ਇੱਕ ਮਿਸਲ ਸਿੱਟੀ ਸੀ ਡਰੋਨ ਦੇ ਰਾਹੀਂ, ਜਿਹਦੇ ਰਾਹੀਂ ਇੱਕ ਬਲੱਡ ਟ੍ਰਾਂਸਫਿਊਜ਼ਨ ਸੈਂਟਰ ਜੋ ਯੂਕਰੇਨ ਦੇ ਵਿੱਚ ਹੈਗਾ ਆ, ਉਸ ਨੂੰ ਜਿਹੜਾ ਆ ਤਬਾਹ ਕੀਤਾ ਗਿਆ ਹੈਗਾ। ਇਹ ਜ਼ੇਲੈਂਸਕੀ ਜੋ ਪ੍ਰੈਜ਼ੀਡੈਂਟ ਆ, ਉਹਨਾਂ ਨੇ ਦੱਸਿਆ ਵੀ ਇਹ ਇੱਕ ਵਾਰ ਕ੍ਰਾਈਮ ਆ। ਦੇਖੋ ਹੁਣ ਇਹ ਤਾਂ ਬਲੱਡ ਬੈਂਕ ਸੀ, ਉੱਥੇ ਤਾਂ ਕੋਈ ਸਟ੍ਰਾਈਕ ਕਰਨ ਦਾ ਤੁੱਕ ਬਣਦਾ ਨਹੀਂ ਸੀ। ਪਰ ਇਹ ਲਗਾਤਾਰ ਜਿਹੜੇ ਅਟੈਕ ਆ ਉਹ ਜਾਰੀ ਹੈਗੇ ਆ। ਲਗਭਗ 40 ਮੁਲਕਾਂ ਦੇ ਸੀਨੀਅਰ ਆਫੀਸ਼ੀਅਲਸ, ਜਿਹਦੇ ਵਿੱਚ ਰਸ਼ੀਆ ਨਹੀਂ ਹੈਗਾ, ਉਹ ਸਾਊਦੀ ਅਰੇਬੀਆ ਦੇ ਵਿੱਚ ਇਕੱਠੇ ਹੋਏ ਹੈਗੇ ਆ, ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਪੀਸ ਟਾਕਸ ਆ ਉਹ ਚੱਲ ਪੈਣ, ਜਾਂ ਕੋਈ ਜਿਹੜੀ ਸਮਿਟ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀਤੀ ਜਾ ਸਕੇ, ਕਿਉਂਕਿ ਹੁਣ 1.5 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਦ ਦੀ ਜੋ ਇਹ ਜੰਗ ਆ ਉਹ ਲੱਗੀ ਹੋਈ ਹੈਗੀ ਆ। ਜੀ, ਜੀ, ਬਿਲਕੁਲ। ਸੋ ਇਹ ਹੁਣ ਇਹਨਾਂ ਨੇ ਦਾਅਵਾ ਕੀਤਾ ਆ ਹਰਜੋਤ ਸਿੰਘ ਜੀ ਵੀ ਇਸ ਤਰੀਕੇ ਦੇ ਨਾਲ ਉਸਨੂੰ ਅਸੈਸੀਨੇਟ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਸੀ। 500 ਦਿਨ ਤੋਂ ਵੱਧ ਦਾ ਵਕਤ ਇਹ ਹੋ ਚੁੱਕਾ ਆ, ਪਰ ਅਜੇ ਵੀ ਕਿਸੇ ਤਣ ਪੱਤਣ ਗੱਲ ਲੱਗਦੀ ਨਜ਼ਰ ਨਹੀਂ ਆਉਂਦੀ। ਹੁਣ ਕੁਛ ਮਹੀਨੇ ਪਹਿਲਾਂ ਚੀਨ ਵਾਲਿਆਂ ਨੇ ਕਿਹਾ ਸੀ ਯੂਕਰੇਨ ਤੇ ਰੂਸ ਦੇ ਵਿੱਚ ਸਮਝੌਤਾ ਅਸੀਂ ਕਰਾ ਦਿੰਦੇ ਹਾਂ। ਉਹ ਵੀ ਗੱਲ ਬਹੁਤੀ ਅੱਗੇ ਨਹੀਂ ਵਧੀ, ਕਿਉਂਕਿ ਜੇ ਦੇਖਦੇ ਜਾਈਏ ਤਾਂ ਯੂਐਸ ਦੀ ਮਿਲਟਰੀ ਦਾ ਤੇ ਚੀਨ ਦਾ ਤੇ ਇਹਨਾਂ ਦਾ ਆਪਸੀ ਜਿਹੜਾ ਇੱਕ ਡਿਪਲੋਮੈਟਿਕ ਰਿਸ਼ਤੇ ਵੀ ਬੜੇ ਤਣਾਅਪੂਰਨ ਜਿਹੜੇ ਉਹ ਬਣੇ ਪਏ ਆ।